ਰਾਵਲ ਰਾਟ ਤੇ ਤੁਸੀਂ ਵੇਖ ਰਹੇ ਹੋ ਵੇਲੇ ਦੀ ਗੱਲ। ਅੱਜ ਦੀ ਇਸ ਬੈਠਕ ਵਿੱਚ ਬਰਤਾਨੀਆ ਅੰਦਰ ਚੱਲ ਰਹੇ ਡੇਲੀ ਮੇਲ ਤੇ ਸ਼ਹਿਬਾਜ਼ ਸ਼ਰੀਫ ਦੇ ਦਰਮਿਆਨ ਕੇਸ ਦੇ ਹਵਾਲੇ ਨਾਲ ਕਿ ਅਫਵਾਹਾਂ ਕੀ ਨੇ ਤੇ ਸੱਚਾਈ ਕੀ ਹੈ, ਯਾਨੀ ਰੂਮਰਸ ਐਂਡ ਰਿਐਲਿਟੀ। ਇਸ ਤੋਂ ਪਹਿਲਾਂ ਕਿ ਤਫਸੀਲ ਨਾਲ ਗੱਲ ਕਰਾਂ, ਮੈਂ ਆਪਣੇ ਉਹਨਾਂ ਸਾਰਿਆਂ ਸੱਜਣਾਂ ਨੂੰ ਬੇਨਤੀ ਕਰਦਾ ਹਾਂ ਜਿਨ੍ਹਾਂ ਹਾਲੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ, ਉਹ ਮੇਰਾ ਚੈਨਲ ਸਬਸਕ੍ਰਾਈਬ ਵੀ ਕਰ ਦੇਣ ਤੇ ਨਾਲ ਹੀ ਟੈਲੀ ਵੀ ਖੜਕਾ ਦੇਣ। ਹੁਣ ਗੱਲ ਕਰਦੇ ਹਾਂ ਡੇਲੀ ਮੇਲ ਦੇ ਖਿਲਾਫ ਸ਼ਹਿਬਾਜ਼ ਸ਼ਰੀਫ ਨੇ ਜਿਹੜਾ ਕੇਸ ਕੀਤਾ ਹੋਇਆ ਹੈ, ਉਸ ਕੇਸ ਦੀ ਹੀਅਰਿੰਗ, ਜੱਜ ਸਾਹਿਬ ਦੇ ਰਿਮਾਰਕਸ ਅਤੇ ਉਸ ਤੋਂ ਬਾਅਦ ਹੋਣ ਵਾਲੇ ਤਬਸਰੇ। ਇਹ ਮੈਨੂੰ ਸਮਝ ਨਹੀਂ ਆਉਂਦੀ ਕਿ ਕੇਸ ਸ਼ਹਿਬਾਜ਼ ਸ਼ਰੀਫ ਨੇ ਡੇਲੀ ਮੇਲ ਦੇ ਖਿਲਾਫ ਕੀਤਾ ਹੋਇਆ ਹੈ ਜਦ ਕਿ ਵਕਤਾ ਸਾਡੇ ਸ਼ਹਿਜ਼ਾਦ ਅਕਬਰ ਸਾਹਿਬ ਨੂੰ ਪਿਆ ਹੈ। ਹਾਲਾਂਕਿ ਸ਼ਹਿਬਾਜ਼ ਸ਼ਰੀਫ ਨੇ ਸ਼ਹਿਜ਼ਾਦ ਅਕਬਰ ਦੇ ਖਿਲਾਫ ਕੋਈ ਕੇਸ ਨਹੀਂ ਕੀਤਾ, ਪਰ ਇਹ ਚੋਰ ਦੀ ਦਾੜੀ 'ਚ ਤਿਨਕੇ ਵਾਲੀ ਗੱਲ ਹੈ। ਐਨੀਵੇ ਸਾਡਾ ਇਹਦੇ ਨਾਲ ਕੋਈ ਲੈਣਾ ਦੇਣਾ ਨਹੀਂ, ਇਹਨਾਂ ਦੋਵਾਂ ਦਾ ਆਪਸੀ ਕੋਈ ਜ਼ਾਤੀ ਝਗੜਾ ਵੀ ਹੋ ਸਕਦਾ ਹੈ। ਹੁਣ ਆਉਂਦੇ ਹਾਂ ਡੇਲੀ ਮੇਲ ਦੇ ਪੱਤਰਕਾਰ ਨੇ ਜੋ ਆਪਣੇ ਮਜ਼ਮੂਨ ਵਿੱਚ ਸ਼ਹਿਬਾਜ਼ ਸ਼ਰੀਫ ਦੇ ਉੱਤੇ ਇਲਜ਼ਾਮ ਲਾਏ ਨੇ, ਜਿਨ੍ਹਾਂ ਦੀ ਫਿਰ ਇੱਕ ਵਾਰੀ ਗੂੰਜ ਤੁਸੀਂ ਪਾਕਿਸਤਾਨ ਦੇ ਹੀ ਵਜ਼ੀਰ ਸ਼ਹਿਜ਼ਾਦ ਅਕਬਰ ਸਾਹਿਬ ਦੇ ਮੂੰਹੋਂ ਅੱਜ ਦੀ ਪ੍ਰੈਸ ਕਾਨਫਰੰਸ ਵਿੱਚ ਸੁਣ ਚੁੱਕੇ ਹੋ ਕਿ ਸ਼ਹਿਬਾਜ਼ ਸ਼ਰੀਫ ਮਨੀ ਲਾਂਡਰਿੰਗ ਤੇ ਕਰਪਸ਼ਨ ਵਿੱਚ ਮੁਲਵਸ ਹੈ ਔਰ ਇਸ ਗੋਰੇ ਨੇ ਜਿਹੜਾ ਮਜ਼ਮੂਨ ਲਿਖਿਆ ਹੈ ਉਸ ਇਹਨਾਂ ਦੀ ਕਰਪਸ਼ਨ ਤੇ ਮਨੀ ਲਾਂਡਰਿੰਗ ਬਾਰੇ ਲਿਖਿਆ ਹੈ। ਪਰ ਇਹ ਸਾਰੀ ਇਨਫੋਰਮੇਸ਼ਨ ਉਸ ਗੋਰੇ ਪੱਤਰਕਾਰ ਕੋਲ ਆਈ ਕਿੱਥੋਂ? ਉਸ ਦਾ ਜ਼ਰੀਆ ਇਨਫੋਰਮੇਸ਼ਨ ਤੇ ਤਕਰੀਬਨ ਹੁਣ ਸਭ ਨੂੰ ਪਤਾ ਲੱਗ ਚੁੱਕਾ ਹੈ। ਮਾਜ਼ੀ ਕਰੀਬ ਦੀ ਗੱਲ ਹੈ, ਤੁਹਾਨੂੰ ਇੱਕ ਕੇਸ ਸ਼ਾਇਦ ਯਾਦ ਹੋਵੇਗਾ ਕਿ ਡਾਕਟਰ ਸ਼ਾਹਿਦ ਮਸੂਦ ਅਲ ਮਾਰੂਫ ਦਪੜਦੂਸ ਜੋ ਵੱਡਿਆਂ ਦਾ ਤੋਤੂ ਹੈ, ਜਿਸ ਇੱਕ ਮਾਸੂਮ ਕੁੜੀ ਨਾਲ ਹੋਈ ਜ਼ਿਆਦਤੀ ਬਾਰੇ ਕੋਈ ਆਪਣੇ ਪ੍ਰੋਗਰਾਮਾਂ ਦੀ ਇੱਕ ਲੜੀ ਪਰੋ ਛੱਡੀ ਸੀ। ਉਹ ਦੱਸ ਰਹੇ ਸਨ ਕਿ ਉਸ ਵਕਤ ਦੀ ਹਕੂਮਤ ਦੇ ਇੱਕ ਵਜ਼ੀਰ ਬੱਚਿਆਂ ਦੀ ਇਸ ਤਰ੍ਹਾਂ ਦੇ ਗੰਦੀਆਂ ਫਿਲਮਾਂ ਦੇ ਕਾਰੋਬਾਰ ਵਿੱਚ ਮੁਲਵਸ ਨੇ ਔਰ ਜਿਹੜਾ ਮੁਜਰਮ ਸੀ ਉਸ ਦੇ ਫਾਰਨ ਅਕਾਊਂਟ ਤੇ ਫਾਰਨ ਕਰੰਸੀ ਦੇ ਲੱਖਾਂ ਕਰੋੜਾਂ ਰੁਪਈਏ ਜੋ ਪਾਕਿਸਤਾਨੀ ਰੁਪਈਆਂ ਦੇ ਵਿੱਚ ਅਰਬਾਂ ਰੁਪਈਆ ਬਣਦਾ ਹੈ, ਉਹਨਾਂ ਦੇ ਬੈਂਕ ਅਕਾਊਂਟ ਦੀ ਡਿਟੇਲ ਉਹਨਾਂ ਕੋਲ ਮੌਜੂਦ ਸੀ। ਨਾ ਸਿਰਫ ਬੈਂਕ ਡਿਟੇਲ ਬਲਕਿ ਉਹਨਾਂ ਕੋਲ ਬੈਂਕ ਸਟੇਟਮੈਂਟਸ ਵੀ ਚੁੱਕੀਆਂ ਸਨ ਤੇ ਸਾਰੇ ਸਬੂਤ ਉਹ ਨਾਰੇ ਮਾਰਦੇ ਸਨ ਆਪਣੇ ਪ੍ਰੋਗਰਾਮਾਂ ਦੇ ਵਿੱਚ ਵਿਖਾ ਕੇ ਔਰ ਆਪਣੇ ਆਰਗੂਮੈਂਟ ਵਿੱਚ ਜਾਨ ਪਾਉਣ ਵਾਸਤੇ ਉਹ ਬੜੇ ਧੜੱਲੇ ਨਾਲ ਆਖਦੇ ਸਨ, ਜੇ ਅਗਰ ਮੈਂ ਸਬੂਤ ਨਾ ਪੇਸ਼ ਕਰ ਸਕਿਆ ਤੇ ਮੈਨੂੰ ਚੌਕ ਦੇ ਵਿੱਚ ਖੜਾ ਕਰਕੇ ਗੋਲੀ ਮਾਰ ਦੇਣਾ। ਡਾਕਟਰ ਤਪੜਤੂਸ ਨੂੰ ਉਹ ਸਬੂਤ ਦੇਣ ਵਾਲੇ ਉਹ ਅਜ਼ੀਮ ਲੋਕ ਜਿਹੜੇ ਉਸ ਜ਼ਮਾਨੇ ਦੇ ਵਿੱਚ ਬਾਬੇ ਰਹਿਮਤੇ ਨੂੰ ਰਿਮਾਰਕਸ ਲਿਖ ਕਰ ਦਿੰਦੇ ਸਨ ਔਰ ਬਾਬਾ ਜੀ ਆਪਣੇ ਮੁਖਤਲਿਫ ਕੇਸਾਂ ਦੇ ਦੌਰਾਨ ਬੜਕਾ ਮਾਰਦੇ ਹੁੰਦੇ ਸਨ ਜਿਹੜੇ ਕਿ ਮੀਡੀਆ ਦੇ ਵਿੱਚ ਅਖਬਾਰਾਂ ਅੰਦਰ ਲੀਡਾਂ ਲੱਗਦੀਆਂ ਸਨ ਤੇ ਸਾਰੇ ਪਾਕਿਸਤਾਨ ਵਿੱਚ ਹਾਹਾਕਾਰ ਮੱਚੀ ਸੀ। ਉਸ ਬਾਬੇ ਰਹਿਮਤੇ ਨੇ ਜਦੋਂ ਡਾਕਟਰ ਤਪੜਤੂਸ ਨੂੰ ਆਪਣੀ ਬੈਠਕ ਤੇ ਬੁਲਾਇਆ ਤੇ ਸਾਰੇ ਪਾਕਿਸਤਾਨ ਦੇ ਸਾਫੀ ਆਪਣੇ ਉਸ ਸਾਫੀ ਯਾਨੀ ਪੱਤਰਕਾਰ ਦੇ ਨਾਲ ਰਲ ਕੇ ਪੇਸ਼ ਹੋਏ, ਪਰ ਡਾਕਟਰ ਤਪੜਤੂਸ ਨੇ ਬੇਸ਼ੁਮਾਰ ਡਰਾਮੇ ਕੀਤੇ ਔਰ ਉਸਨੇ ਬਿਲਾਖਿਰ ਤਸਲੀਮ ਕੀਤਾ ਕਿ ਉਹਦੇ ਕੋਲ ਕੋਈ ਸਬੂਤ ਮੌਜੂਦ ਨਹੀਂ ਨੇ। ਇੰਜ ਲੱਗਦਾ ਸੀ ਕਿ ਜਿਵੇਂ ਉਹਨੂੰ ਸਬੂਤ ਵਿਖਾਉਣ ਵਾਲਿਆਂ ਨੇ ਆਪਣੀ ਸਿਮ ਬਦਲਾ ਲਈ ਸੀ ਔਰ ਉਸ ਦੀ ਬਾਰ-ਬਾਰ ਕਾਲ ਮਿਲਾਣ ਤੇ ਅੱਗੋਂ ਆ ਰਿਹਾ ਸੀ ਕਿ ਆਪਕਾ ਮਤਲੂਬਾ ਨੰਬਰ ਇਸ ਵਕਤ ਬੰਦ ਹੈ। ਤੇ ਇੰਜ ਡਾਕਟਰ ਤਪੜਤੂਸ ਨੂੰ ਜਿਹੜੀਆਂ ਫਾਈਲਾਂ ਖੋਲ ਕੇ ਵਿਖਾਈਆਂ ਜਾਂਦੀਆਂ ਸਨ, ਉਹ ਫਾਈਲਾਂ ਤੇ ਦੂਰ ਦੀ ਗੱਲ ਹੈ ਉਹ ਟੈਲੀਫੋਨ ਨੰਬਰ ਹੀ ਬਦਲਾ ਦਿੱਤੇ ਗਏ। ਕਾਸ਼ ਜੇ ਬਾਬਾ ਰਹਿਮਤਾ ਕੋਈ ਮਾਸਾ ਕੋ ਰੱਤੀ ਅਗਰ ਉਹਦੇ ਵਿੱਚ ਹੁੰਦੀ ਤੇ ਉਹ ਡਾਕਟਰ ਤਪੜਤੂਸ ਦੀ ਆਪਣੇ ਬਾਰੇ ਖੁਦ ਸੁਜੈਸਟ ਕੀਤੀ ਸਜ਼ਾ ਦਾ ਆਰਡਰ ਹੀ ਸੁਣਾ ਦਿੰਦਾ ਤੇ ਸ਼ਾਇਦ ਅੱਗੋਂ ਆਉਣ ਵਾਲੇ ਨਵੇਂ ਡਾਕਟਰ ਤਪੜਤੂਸ ਸ਼ਾਇਦ ਪੈਦਾ ਨਾ ਹੁੰਦੇ ਤੇ ਇੰਜ ਧੜੱਲੇ ਨਾਲ ਜਿਹੜੇ ਰੂਮਰਸ ਨੇ ਉਹਨਾਂ ਨੂੰ ਲੋਕਾਂ 'ਚ ਫੈਲਾ ਕੇ ਲੋਕਾਂ ਨੂੰ ਗੁੰਮਰਾਹ ਜਾਂ ਕਨਫਿਊਜ਼ ਨਾ ਕਰ ਰਹੇ ਹੁੰਦੇ। ਬਿਲਕੁਲ ਉਸੇ ਅੰਦਾਜ਼ ਵਿੱਚ ਅੱਜ ਕੱਲ੍ਹ ਸ਼ਹਿਜ਼ਾਦ ਅਕਬਰ ਸਾਹਿਬ ਦੀ ਟੈਲੀਫੋਨ ਲਾਈਨ ਉਸੇ ਜ਼ਰੀਏ ਨਾਲ ਮਿਲੀ ਹੋਈ ਹੈ ਤੇ ਉਹ ਡਾਕਟਰ ਤਪੜਤੂਸ ਬਣ ਕੇ ਬੈਠੇ ਨੇ ਔਰ ਆਏ ਰੋਜ਼ ਡਾਕਟਰ ਤਪੜਤੂਸ ਵਰਗੇ ਜਿਹੜੇ ਸਬੂਤ ਨੇ ਉਹ ਮੀਡੀਆ ਦੇ ਸਾਹਮਣੇ ਇਸ ਤਰ੍ਹਾਂ ਖਿਲਾਰ ਕੇ ਬਹਿ ਜਾਂਦੇ ਨੇ ਜਿਵੇਂ ਨਵੀਂ ਵਿਆਹਤਾ ਕੁੜੀ ਆਪਣਾ ਦਾਜ।
ਬਰਤਾਨੀਆ ਵਿੱਚ ਅਦਾਲਤਾਂ ਕਿੰਜ ਕੰਮ ਕਰਦੀਆਂ ਨੇ, ਇਸ ਹਵਾਲੇ ਨਾਲ ਤੁਸੀਂ ਬੇਸ਼ੁਮਾਰ ਵਿਲਾਗ ਸੁਣ ਵੀ ਚੁੱਕੇ ਹੋਗੇ। ਉਸ ਹਵਾਲੇ ਨਾਲ ਗੱਲ ਕਰਾਂਗੇ ਤੇ ਗੱਲ ਲੰਬੀ ਹੋ ਜਾਏਗੀ, ਪਰ ਸ਼ਾਰਟ ਗੱਲ ਇਸ ਤਰ੍ਹਾਂ ਹੈ ਕਿ ਜੱਜ ਸਾਹਿਬ ਕੇਸ ਦੀ ਬਾਕਾਇਦਾ ਹੀਅਰਿੰਗ ਤੋਂ ਪਹਿਲੇ ਉਸ ਕੇਸ ਦਾ ਤਾਇਨ ਕਰ ਲੈਂਦੇ ਨੇ ਜਿਹਦੇ ਵਿੱਚ ABC 3 ਗ੍ਰੇਡ ਹੁੰਦੇ ਨੇ, ਤੇ ਇਸ ਤਰ੍ਹਾਂ ਜੱਜ ਸਾਹਿਬ ਉਸ ਕੇਸ ਨੂੰ ਪੜ੍ਹ ਕੇ ਉਸ ਦਾ ਨਿਚੋੜ ਕੱਢ ਲੈਂਦੇ ਨੇ ਔਰ ਉਸ ਨਿਚੋੜ ਤੋਂ ਬਾਅਦ ਉਸ ਕੇਸ ਦੀ ਕੈਟਾਗਰੀ ਤੈਅ ਕਰ ਲਈ ਜਾਂਦੀ ਹੈ। ਇਹ ਪਾਕਿਸਤਾਨ ਨਹੀਂ, ਬਰਤਾਨੀਆ ਹੈ। ਉਹ ਪਾਕਿਸਤਾਨ ਹੈ ਕਿ ਜਿੱਥੇ ਤੁਸੀਂ ਕਿਸੇ ਵੀ ਬੰਦੇ ਦੇ ਉੱਤੇ ਆਮਦਨ ਤੋਂ ਵੱਧ ਅਸਾਸਿਆਂ ਦਾ ਇਲਜ਼ਾਮ ਲਾ ਕੇ ਚੁੱਕ ਕੇ ਬੰਦ ਕਰ ਦਿਓ ਔਰ ਫਿਰ ਸਾਲਾਂ ਬੱਧੀ ਭੁੱਲ ਜਾਓ। ਸ਼ਹਿਬਾਜ਼ ਸ਼ਰੀਫ ਦੇ ਇਸ ਕੇਸ ਦਾ ਜੋ ਨਿਚੋੜ ਜੱਜ ਸਾਹਿਬ ਨੇ ਕੱਢਿਆ ਹੈ, ਉਸ ਹਵਾਲੇ ਨਾਲ ਇਸ ਨੂੰ ਕੈਟਾਗਰੀ A ਦੇ ਵਿੱਚ ਰੱਖਿਆ ਗਿਆ ਹੈ। ਮਤਲਬ ਬਾਲੀ ਲੰਮੀ ਚੌੜੀ ਕੋਈ ਛਾਣ ਫਟਕ ਨਹੀਂ ਹੋਣੀ, ਨਾ ਹੀ ਸ਼ਹਿਬਾਜ਼ ਸ਼ਰੀਫ ਨੂੰ ਆਪਣੀ ਬੇਗੁਨਾਹੀ ਸਾਬਤ ਕਰਨ ਵਾਸਤੇ ਕੋਈ ਨਸ ਭੱਜ ਕਰਨੀ ਪੈਣੀ ਹੈ। ਜੇ ਉਸ ਆਪਣੀ ਬੇਗੁਨਾਹੀ ਸਾਬਤ ਨਾ ਕੀਤੀ ਤੇ ਫੈਸਲਾ ਉਹਦੇ ਖਿਲਾਫ ਆ ਸਕਦਾ ਹੈ। ਇੱਥੇ ਡੇਲੀ ਮੇਲ ਦੇ ਜਿਸ ਪੱਤਰਕਾਰ ਨੇ ਮਜ਼ਮੂਨ ਲਿਖਿਆ ਹੈ ਉਸ ਦੀ ਸੋਰਸ ਉਹੀ ਹੈ ਜਿਹੜੀ ਡਾਕਟਰ ਤਪੜਤੂਸ ਦੀ ਸੋਰਸ ਸੀ। ਹੁਣ ਡੇਲੀ ਮੇਲ ਦੇ ਵਕੀਲਾਂ ਨੇ ਆਪ ਜੱਜ ਸਾਹਿਬ ਦੇ ਸਾਹਮਣੇ ਇਹ ਪਲੀ ਲੈ ਲਈ ਹੈ ਕਿ ਸਰਕਾਰ, ਸਾਡੇ ਪੱਤਰਕਾਰ ਨੇ ਰੂਮਰਸ ਦੇ ਉੱਤੇ ਇਹ ਮਜ਼ਮੂਨ ਲਿਖਿਆ ਹੈ ਤੇ ਉਹਨਾਂ ਨੇ ਜਟਕੀ ਅੰਦਾਜ਼ ਨਾਲ ਸ਼ੁਰਰੀ ਛੱਡੀ ਹੈ ਜਿਸ ਦੇ ਕੋਈ ਪੱਕੇ ਸਬੂਤ ਉਹਨਾਂ ਦੇ ਕੋਲ ਨਹੀਂ ਨੇ। ਉਹਨਾਂ ਦੀ ਇਹ ਪਲੀ ਲੈਣ ਪਿੱਛੇ ਅਸਲ ਕਾਰਨ ਕੀ ਹੈ, ਤਾਂ ਕਿ ਜੱਜ ਸਾਹਿਬ ਜਦੋਂ ਕੇਸ ਸੁਣਨ ਔਰ ਹੀਅਰਿੰਗ ਹੋਵੇ ਤੇ ਜੱਜ ਸਾਹਿਬ ਆਪਣਾ ਮਾਈਂਡ ਬਣਾ ਲੈਣ ਕਿ ਇਹ ਕੋਈ ਸਬੂਤਾਂ ਦੀ ਬੁਨਿਆਦ ਦੇ ਉੱਤੇ ਸਟੋਰੀ ਨਹੀਂ ਸੀ, ਡਾਕਟਰ ਤਬੜਤੂਸ ਵਰਗੇ ਜਟਕੀ ਅੰਦਾਜ਼ ਨਾਲ ਲਾਏ ਗਏ ਅੰਦਾਜ਼ਿਆਂ ਤੇ ਮਬਨੀ ਸੀ। ਹੁਣ ਜਦੋਂ ਕੇਸ ਚੱਲੇਗਾ ਤੇ ਅਦਾਲਤ ਉਹਨਾਂ ਨੂੰ ਉਹਨਾਂ ਦੇ ਅੰਦਾਜ਼ਿਆਂ ਮੁਤਾਬਿਕ ਜਦ ਆਖੇਗੀ ਕਿ ਇਹ ਜਿਹੜੇ ਤੁਸੀਂ ਅੰਦਾਜ਼ੇ ਲਾਏ ਨੇ ਇਹਨਾਂ ਦੇ ਕੋਈ ਸਬੂਤ ਤੁਹਾਡੇ ਕੋਲ ਹੈ ਨੇ ਜਿਨ੍ਹਾਂ ਨੂੰ ਪੜ੍ਹ ਕੇ ਤੁਸੀਂ ਅੰਦਾਜ਼ਾ ਲਾਇਆ ਹੋਵੇ, ਤੇ ਉਹਨਾਂ ਅੱਗੋਂ ਹੱਸ ਕੇ ਵਿਖਾ ਦੇਣਾ ਹੈ ਕਿ ਮਾਈ ਬਾਪ ਅਸੀਂ ਤੇ ਪਹਿਲੇ ਹੀ ਦੱਸ ਬੈਠੇ ਹਾਂ ਕਿ ਇਹ ਟੋਟਲੀ ਰੂਮਰਸ ਦੇ ਉੱਤੇ ਮੁਸ਼ਤਮਿਲ ਕਹਾਣੀ ਹੈ ਤੇ ਸਾਡੀ ਜਿਹੜੀ ਸੋਰਸ ਸੀ ਉਸ ਦੀ ਫੋਨ ਨੰਬਰ, ਉਸ ਦੇ ਮੋਬਾਈਲ ਫੋਨ ਦੀ ਬੈਟਰੀ ਮੁੱਕ ਗਈ ਹੈ। ਵੇਖੋ ਅਸੀਂ ਟਰਾਈ ਕਰ ਰਹੇ ਹਾਂ, ਹੋ ਸਕਦਾ ਹੈ ਇਸ ਮਾਮਲੇ ਵਿੱਚ ਕੰਮ ਪੈ ਜਾਵੇ ਤੇ ਅਖੀਰ ਡੇਲੀ ਮੇਲ ਜਿਹੜੀ ਪਹਿਲੇ ਹੀ ਅਦਾਲਤ ਦੇ ਵਿੱਚ ਤਸਲੀਮ ਕਰ ਚੁੱਕੀ ਹੈ ਕਿ ਇਹ ਸਾਰਾ ਕੁਝ ਰੂਮਰਸ ਦੀ ਬੁਨਿਆਦ ਤੇ ਸੀ। ਅੱਛਾ, ਮਜ਼ੇ ਦੀ ਗੱਲ ਹੈ ਕਿ ਇਸ ਮੁਲਕ ਦੇ ਵਿੱਚ ਜਦੋਂ ਤੁਸੀਂ ਪਹਿਲਾ ਬਿਆਨ ਪੁਲਿਸ ਜਾਂ ਅਦਾਲਤ ਦੇ ਵਿੱਚ ਦਿਓ ਤੇ ਉਸ ਨੂੰ ਉਹ ਬਿਆਨੇ ਹਲਫੀ ਤਸਲੀਮ ਕੀਤਾ ਜਾਂਦਾ ਹੈ ਔਰ ਉਹਦੇ ਵਿੱਚ ਅਗਰ ਤੁਸੀਂ ਗਿਲਟੀ ਹੋ ਜਾਓ ਤੇ ਤੁਹਾਨੂੰ ਬਹੁਤ ਘੱਟ ਯਾਨੀ ਮਿਨੀਮਮ ਸਜ਼ਾ ਹੁੰਦੀ ਹੈ ਤੇ ਬਾਜ਼ ਔਕਾਤ ਤੇ ਨਿਰੀ ਵਾਰਨਿੰਗ ਦੇ ਕੇ ਛੱਡ ਦਿੱਤਾ ਜਾਂਦਾ ਹੈ ਅਗਰ ਤੁਹਾਡਾ ਸਾਬਕਾ ਰਿਕਾਰਡ ਕ੍ਰਿਮੀਨਲ ਨਾ ਹੋਵੇ। ਤੇ ਇੱਥੇ ਮੈਂ ਆਪਣਾ ਇੱਕ ਛੋਟਾ ਜਿਹਾ ਵਾਕਿਆ ਤੁਹਾਡੇ ਨਾਲ ਸ਼ੇਅਰ ਕਰਨਾ ਵਾ ਕਿ ਡਰਾਈਵਿੰਗ ਦੇ ਦੌਰਾਨ ਮੈਂ ਇੱਕ ਸਿਗਨਲ ਦੇ ਉੱਤੇ ਖੜਾ ਸਾਂ ਤੇ ਮੈਂ ਟੈਲੀਫੋਨ ਕਾਲ ਆਨਸਰ ਕਰ ਦਿੱਤੀ। ਮੇਰੇ ਨਾਲ ਖੜੀ ਪੁਲਿਸ ਦੀ ਗੱਡੀ ਵੱਲ ਮੇਰਾ ਧਿਆਨ ਨਾ ਪਿਆ, ਪੁਲਿਸ ਵਾਲੇ ਮੈਨੂੰ ਸਾਈਡ ਤੇ ਲੈ ਗਏ ਤੇ ਉਹਨਾਂ ਨੇ ਮੇਰੇ ਕੋਲੋਂ ਮੇਰੇ ਲਾਇਸੈਂਸ ਦੀ ਡਿਟੇਲ ਲਈ ਔਰ DVLA ਨਾਲ ਰਾਬਤਾ ਕਰਕੇ ਗੱਲ ਕੀਤੀ। ਫਿਰ ਉਹਨਾਂ ਨੇ ਮੈਨੂੰ ਕਿਹਾ ਕਿਉਂਕਿ ਤੇਰਾ ਇਹ ਪਹਿਲਾ ਚਾਂਸ ਹੈ, ਅਸੀਂ ਤੈਨੂੰ ਵਾਰਨਿੰਗ ਦੇ ਕੇ ਛੱਡ ਰਹੇ ਹਾਂ ਕਿਉਂਕਿ ਤੂੰ ਸਿਗਨਲ ਦੇ ਉੱਤੇ ਖੜਾ ਹੋਇਆ ਸੀ, ਡਰਾਈਵ ਨਹੀਂ ਸੀ ਕਰ ਰਿਹਾ, ਪਰ ਨੈਕਸਟ ਟਾਈਮ ਅਗਰ ਤੈਨੂੰ ਇਸ ਤਰੀਕੇ ਨਾਲ ਫੜਿਆ ਤੇ ਫਿਰ ਤੈਨੂੰ ਉਸ ਦੇ ਹਿਸਾਬ ਦੇ ਨਾਲ ਭੁਗਤਣਾ ਵੀ ਪਵੇਗਾ। ਸੋ ਇਸ ਤਰ੍ਹਾਂ ਇਸ ਕੇਸ ਦੇ ਵਿੱਚ ਮੁਮਕਿਨ ਹੈ ਕਿ ਡੇਲੀ ਮੇਲ ਨੂੰ ਜ਼ਿਆਦਾ ਤੋਂ ਜ਼ਿਆਦਾ ਅਦਾਲਤੀ ਖਰਚਾ ਪੈ ਜਾਵੇ। ਰਹੀ ਗੱਲ ਸ਼ਹਿਬਾਜ਼ ਸ਼ਰੀਫ ਦੇ ਕੇਸ ਦੀ, ਤੇ ਮੁਮਕਿਨ ਹੈ ਕਿ ਡੇਲੀ ਮੇਲ ਅਦਾਲਤ ਦੇ ਵਿੱਚ ਮਾਫੀ ਮੰਗ ਲਵੇ ਔਰ ਨਾਲ ਹੀ ਉਹ ਆਪਣੇ ਅਖਬਾਰ ਦੇ ਵਿੱਚ ਅਪੋਲੋਜੀ ਵੀ ਛਾਪ ਦੇਣ ਕਿਉਂਕਿ ਮਾਲ ਤਾਂ ਉਹਨਾਂ ਨੇ ਫੜ ਲਿਆ ਹੈ। ਮੈਂ ਗਲਤ ਵੀ ਹੋ ਸਕਦਾ ਵਾਂ ਤੇ ਰੱਬ ਕਰੇ ਮੈਂ ਗਲਤ ਹੀ ਹੋਵਾਂ। ਸਾਡੇ ਵਜ਼ੀਰ ਆਜ਼ਮ ਤੇ ਸ਼ਹਿਜ਼ਾਦ ਅਕਬਰ ਸਾਹਿਬ ਨੇ ਜਿਸ ਤਰ੍ਹਾਂ ਮੌਸਵੀ ਦੇ ਨਾਲ ਡੀਲ ਕਰਕੇ ਜਾਨ ਛਡਾਈ ਹੈ, ਮੁਮਕਿਨ ਹੈ ਕਿ ਡੇਲੀ ਮੇਲ ਦੇ ਵਿੱਚ ਜਿਹੜੀ ਸਟੋਰੀ ਛਪਾਈ ਗਈ ਸੀ ਉਹਦੇ 'ਚ ਸ਼ਹਿਜ਼ਾਦ ਸਾਹਿਬ ਨੇ ਆਪਣੇ ਯਾਰ ਮੌਸਵੀ ਕੋਲੋਂ ਕੋਈ ਐਡਵਾਈਸ ਲੈ ਕੇ ਕੰਮ ਵਿਖਾ ਦਿੱਤਾ ਗਿਆ ਹੋਵੇ। ਅੱਗੋਂ ਤੁਸੀਂ ਆਪ ਸਮਝਦਾਰ ਹੋ, ਮੈਨੂੰ ਕੁਝ ਕਹਿਣ ਦੀ ਲੋੜ ਨਹੀਂ।